ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ, ਅਕਾਲੀ ਦਲ ਨੇ ਰਾਸ਼ਟਰਪਤੀ ਚੋਣਾਂ ਦੇ ਲਈ ਬੀਜੇਪੀ ਦੀ ਉਮੀਦਵਾਰ NDA ਦੀ ਉਮੀਦਵਾਰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦਿੱਤਾ ਹੈ। ਸਮਰਥਨ ਪਾਰਟੀਆਂ ਕਿਸੇ ਨੂੰ ਵੀ ਦੇਣ, ਇਹਦੇ 'ਚ ਕਿਸੇ ਦਾ ਢਿੱਡ ਨਹੀਂ ਦੁਖਣਾ ਚਾਹੀਦਾ। ਪਰ ਜਿਹੜੀ ਸੁਖਬੀਰ ਸਿੰਘ ਬਾਦਲ ਨੇ ਗੱਲ ਕਹੀ ਹੈ, ਉਹ ਗੱਲ ਜ਼ਰਾ ਗੌਰ ਮੰਗਦੀ ਹੈ। ਉਹ ਕਹਿੰਦੇ ਕਿ ਇਹ ਘੱਟ ਗਿਣਤੀਆਂ 'ਚ ਆਉਂਦੇ ਆ ਤੇ ਕਾਂਗਰਸ ਨੇ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਵਾ, ਇਸ ਕਰਕੇ ਅਸੀਂ ਉਹਨਾਂ ਨੂੰ ਸਮਰਥਨ ਨਹੀਂ ਦੇ ਸਕਦੇ। ਸੁਖਬੀਰ ਸਿੰਘ ਬਾਦਲ ਦੀ ਪੰਥਕ ਪਹੁੰਚ ਬੜੀ ਕੱਚੀ ਆ। ਸੁਖਬੀਰ ਸਿੰਘ ਬਾਦਲ ਅਨਾੜੀਆਂ ਵਾਂਗੂ ਗੱਲਾਂ ਕਰਦੇ ਨੇ। ਸੁਖਬੀਰ ਸਿੰਘ ਬਾਦਲ ਜੇ ਘੱਟ ਗਿਣਤੀਆਂ ਦੀ ਗੱਲ ਕਰਦੇ ਨੇ ਤਾਂ ਪਿਛਲੇ 8 ਸਾਲਾਂ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਕੀ ਹੋਇਆ, ਉਹ ਜ਼ਰਾ ਰਿਪੋਰਟਾਂ ਚੱਕ ਕੇ ਮੋਦੀ ਸਾਹਿਬ ਦੇ ਕਾਰਜਕਾਲ ਦੀਆਂ ਜ਼ਰੂਰ ਪੜ੍ਹਨ। ਦੂਜੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ, ਤੁਹਾਡੀ ਇਸ ਸਟੇਟਮੈਂਟ ਨੂੰ ਲੋਕ ਇਹ ਨਹੀਂ ਦੇਖ ਰਹੇ ਕਿ ਤੁਸੀਂ ਇਹ ਕਿਹਾ ਵਾ ਕਿ ਅਸੀਂ ਰਾਸ਼ਟਰਪਤੀ ਚੋਣਾਂ ਲਈ ਸਮਰਥਨ ਦਿੱਤਾ। ਲੋਕ ਕਹਿ ਰਹੇ ਆ ਕਿ ਤੁਸੀਂ ਡਰਦੇ ਹੋ ਕਿ ਕਿਤੇ ਸਿਮਰਨਜੀਤ ਸਿੰਘ ਮਾਨ ਜਿੱਤ ਗਏ ਅਤੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਹੋ ਜਾਣ। ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਜਿਵੇਂ ਕੈਪਟਨ ਸਾਹਿਬ ED ਦੇ ਡਰੋਂ ਲੋਕ ਪੰਜਾਬ ਲੋਕ ਕਾਂਗਰਸ ਬਣਾ ਕੇ ਬਹਿ ਗਏ, ਕਿਉਂਕਿ ਉਹਨਾਂ ਨੇ ਤਾਂ ਸਾਰਾ ਜਿਹੜਾ ਕਾਂਗਰਸ ਦੀਆਂ ਵੋਟਾਂ ਵੰਡਣੀਆਂ ਸੀ, ਨੁਕਸਾਨ ਕਰਨਾ ਸੀ। ਠੀਕ ਉਸੇ ਤਰ੍ਹਾਂ ਤੁਸੀਂ ਵੀ ED ਤੋਂ ਡਰਦੇ ਹੋ। ਇੱਕ ਸਵਾਲ ਦਾ ਜਵਾਬ ਦਿਓ ਕਿ ਤੁਸੀਂ ਭੁੱਲ ਗਏ ਹੋ ਕਿ 700 ਕਿਸਾਨ ਸ਼ਹੀਦ ਹੋਇਆ ਸੀ। ਜਿਸ ਦਿਨ ਤੁਸੀਂ ਗੱਠਜੋੜ ਤੋੜਿਆ ਵਾ, ਉਹਦੇ ਤੁਸੀਂ ਕਹਿੰਦੇ ਸੀਗੇ ਕਿ 700 ਕਿਸਾਨ ਸ਼ਹੀਦ ਹੋ ਗਿਆ ਜੀ, ਅਸੀਂ ਕਿਸਾਨਾਂ ਕਰਕੇ ਇਹਨਾਂ ਦੇ ਨਾਲ ਗੱਠਜੋੜ ਤੋੜ ਰਹੇ ਹਾਂ। ਤੇ ਦੂਜੇ ਪਾਸੇ ਹੁਣ ਤੁਸੀਂ ਕਹਿੰਦੇ ਹੋ ਕਿ ਜੀ ਨਹੀਂ, ਗੱਠਜੋੜ ਤਾਂ ਟੁੱਟਿਆ ਪਰ ਅਸੀਂ ਸਮਰਥਨ ਦਿੱਤਾ। ਹੁਣ ਇਸ ਰਿਸ਼ਤੇ ਨੂੰ ਪਰਿਭਾਸ਼ਿਤ ਕਿਵੇਂ ਕਰੋਗੇ? ਪਤੀ ਪਤਨੀ ਕਹੇ ਵੀ ਹੈ ਤਾਂ ਮੇਰੇ ਘਰੇ, ਪਰ ਰਹੂੰਗੀ ਮੈਂ ਆਪਦੇ ਪੇਕੇ। ਮਤਲਬ ਇਹ ਤਾਂ ਉਹ ਗੱਲ ਹੋ ਗਈ ਨਾ। ਸੋ ਇਹ ਬੜੀਆਂ ਕੱਚੀਆਂ ਗੱਲਾਂ ਵਾ ਸੁਖਬੀਰ ਸਿੰਘ ਬਾਦਲ ਦੀਆਂ, ਔਰ ਇਹ ਸੁਖਬੀਰ ਸਿੰਘ ਬਾਦਲ ਦਾ ਸਮਰਥਨ ਨਹੀਂ ਹੈ। ਇਹ ਦਰਅਸਲ ਲੋਕਾਂ ਦਾ ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਜੋੜਨਾ ਵਾ ਇਸ ਗੱਠਜੋੜ ਨੂੰ, ਤੇ ਨਾਲੋਂ ਨਾਲ ਸ਼੍ਰੋਮਣੀ ਕਮੇਟੀ ਦੇ ਨਾਲ ED ਦੇ ਡਰੋਂ ਲੋਕ ਕਹਿੰਦੇ ਕਿ ਗੱਠਜੋੜ ਦਿੱਤਾ ਵਾ। ਰਹੀ ਗੱਲ ਕਾਂਗਰਸ ਦੀ, ਬਿਲਕੁਲ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਵਾ। 1984 ਸਿੱਖ ਕਤਲੇਆਮ ਦੇ ਵਿੱਚ ਕਾਂਗਰਸ ਜਿਹੜੀ ਆ ਉਹਦੇ ਤੇ ਇਲਜ਼ਾਮ ਲੱਗਦੇ ਆ ਕਿ ਉਹਨੇ ਸਿੱਖ ਕਤਲੇਆਮ ਕੀਤਾ ਵਾ। ਪਰ ਭਾਜਪਾ ਬਾਰੇ ਤੁਹਾਡੀ ਪਹੁੰਚ ਬੜੀ ਕੱਚੀ ਹੈ। ਜਾਂ ਤਾਂ ਤੁਸੀਂ ਬਾਹਰ ਪੜ੍ਹੇ ਹੋ, ਇਸ ਕਰਕੇ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਜਾਂ ਪਤਾ ਤੇ ਤੁਸੀਂ ਲੁਕਾਉਣਾ ਚਾਹੁੰਦੇ ਹੋ। ਜੇ ਤਾਂ ਪਤਾ ਨਹੀਂ ਤਾਂ ਪਤਾ ਕਰੋ, ਜੇ ਲੁਕਾਉਣਾ ਚਾਹੁੰਦੇ ਤਾਂ ਲੁਕਣੀਆਂ ਨਹੀਂ। ਹੁਣ ਇਹ ਸਾਫ਼ ਆ। ਲੁਕਣੀਆਂ ਕਿਉਂ ਨਹੀਂ? ਕਿਉਂਕਿ ਕੀ ਤੁਹਾਨੂੰ ਪਤਾ ਵਾ ਕਿ ਜਿਹੜੀ ਮਾਈ ਕੰਟਰੀ ਮਾਈ ਲਾਈਫ ਆ, ਅਡਵਾਨੀ ਜੀ ਦੀ ਕਿਤਾਬ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ, ਉਹ ਪੜ੍ਹ ਕੇ ਵੇਖੋ। ਕਹਿੰਦੇ ਕਿ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਅਸੀਂ ਉਕਸਾਇਆ ਸੀ, ਅਸੀਂ ਕਿਹਾ ਸੀ। ਇਸ ਤੋਂ ਇਲਾਵਾ ਦਰਬਾਰ ਸਾਹਿਬ ਦੀ ਗੱਲ ਹੋ ਹਟੀ ਹੈ ਨਾ, ਦਰਬਾਰ ਸਾਹਿਬ ਦੇ ਵਿੱਚ ਤੁਸੀਂ ਕਿਹਾ ਕਿ ਕਾਂਗਰਸ ਜ਼ਿੰਮੇਵਾਰ ਹੈ, ਤਾਂ ਉਹਨਾਂ ਨੇ ਖੁਦ ਲਿਖਿਆ ਵਾ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿ ਅਸੀਂ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ। ਉਸ ਤੋਂ ਬਾਅਦ ਦੂਜੀ ਗੱਲ ਕਰਦੇ ਹਾਂ, ਦਿੱਲੀ ਸਿਟੀ ਪੁਲਿਸ ਦੇ ਵਿੱਚ ਦਰਜ 14 ਨੰਬਰ FIR ਆ, ਉਹਦੇ 'ਚ 49 ਭਾਜਪਾ ਤੇ ਸੰਘ ਦੇ ਨਾਲ ਸੰਬੰਧਿਤ ਬੰਦਿਆਂ ਦੇ ਨਾਂ ਹੈ ਜਿਹੜਾ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਵਾ। ਸ੍ਰੀ ਨਿਵਾਸਪੁਰ ਪੁਲਿਸ ਸਟੇਸ਼ਨ ਸਾਊਥ ਦਿੱਲੀ ਦੇ ਵਿੱਚ ਵੱਧ ਮਾਮਲੇ ਦਰਜ ਨੇ। FIR ਤੋਂ ਪਤਾ ਲੱਗਦਾ ਵੀ ਹਰੀਨਗਰ ਆਸ਼ਰਮ, ਭਗਵਾਨ ਨਗਰ, ਸੈਟੇਲਾਈਟ ਕਲੋਨੀ ਦੇ ਵਿੱਚ ਭਾਜਪਾ ਤੇ RSS ਦੇ ਲੀਡਰਾਂ ਨੇ ਕਤਲੇਆਮ, ਅੱਗਜਣੀ ਤੇ ਲੁੱਟ ਖੋਹ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ। ਜਿਨ੍ਹਾਂ ਵਿਅਕਤੀਆਂ ਦੇ ਨਾਮ ਦਰਜ ਆ ਉਹਨਾਂ ਦੇ ਵਿੱਚੋਂ ਇੱਕ ਆ ਰਾਮ ਕੁਮਾਰ ਜੈਨ, ਜੋ 1980 ਦੀ ਲੋਕ ਸਭਾ ਚੋਣ ਦੇ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਚੋਣ ਦਾ ਏਜੰਟ ਸੀ। ਉਸ ਤੋਂ ਬਾਅਦ ਜਦੋਂ ਪੰਜਾਬੀ ਸੂਬਾ ਮੂਵਮੈਂਟ ਚੱਲੀ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਅਸੀਂ ਬਹੁਤ ਕੁਛ ਕੀਤਾ ਪੰਜਾਬ ਦੇ ਲਈ, ਉਦੋਂ ਭਾਜਪਾ ਦਾ ਪਹਿਲਾ ਜਨਸੰਘ ਮਹਾ ਪੰਜਾਬ ਲਹਿਰ ਚਲਾ ਕੇ ਦੋ ਵੱਡੇ ਭਾਈਚਾਰਿਆਂ ਨੂੰ ਆਪਸੀ ਜਿਹੜਾ ਵਾ ਉਹ ਲੜਾਉਣ ਦਾ ਕੰਮ ਕਰ ਰਿਹਾ ਸੀਗਾ, ਤੇ ਪੰਜਾਬੀ ਹਿੰਦੂਆਂ ਨੂੰ ਜ਼ਬਰਦਸਤੀ ਕਹਿ ਰਿਹਾ ਸੀਗਾ ਕਿ ਤੁਸੀਂ ਮਾਤ ਭਾਸ਼ਾ ਹਿੰਦੀ ਲਿਖਵਾਓ। ਤੇ ਉਦੋਂ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਨੇੜੇ ਬੀੜੀ, ਗੁਟਕਾ, ਤੰਬਾਕੂ ਦੀਆਂ ਦੁਕਾਨਾਂ ਲਵਾਉਣ ਦੀ ਮੰਗ ਕਰਨ ਦੇ ਵਿੱਚ ਕਰ ਰਹੇ ਸੀ ਜਿਹੜੇ ਲੋਕ, ਉਹਨਾਂ ਦੇ ਵਿੱਚ ਆ ਵੀ ਲੋਕ ਸ਼ਾਮਲ ਸੀ ਜਿਨ੍ਹਾਂ ਦੇ ਨਾਲ ਤੁਸੀਂ ਗੱਠਜੋੜ ਕੀਤਾ ਵਾ। ਇਹਨਾਂ ਦੀ ਹਮਾਇਤ ਪ੍ਰਾਪਤ ਸੀ। ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲਾ ਹਰਬੰਸ ਖੰਨਾ ਭਾਜਪਾ ਦਾ ਸੂਬਾ ਪੱਧਰੀ ਲੀਡਰ ਸੀ, ਉਸ ਭਾਜਪਾ ਦਾ ਜਿਹਨੂੰ ਤੁਸੀਂ ਬਿਨਾਂ ਸ਼ਰਤ ਤੋਂ ਸਮਰਥਨ ਦਿੱਤਾ ਸੀ 1997 ਦੇ ਵਿੱਚ ਵੀ, ਪਹਿਲਾਂ ਵੀ ਤੇ ਹੁਣ ਵੀ ਜਿਹੜਾ। ਉਸ ਤੋਂ ਬਾਅਦ ਜਿਹੜਾ ਰਾਸ਼ਟਰੀ RSS ਆ ਜਿਹੜੀ, ਉਹ ਤੇ ਭਾਰਤੀ ਜਨਤਾ ਪਾਰਟੀ ਨੇ ਹੀ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਕਾਂਗਰਸ ਨੂੰ ਜਿਹੜਾ ਜ਼ੋਰ ਪਾਇਆ ਸੀ। ਇੱਥੋਂ ਤੱਕ ਕਿ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਜਿਹੜੀ ਮੈਂ ਗੱਲ ਕਰ ਚੁੱਕਿਆ ਵਾਂ, ਅਡਵਾਨੀ ਸਾਹਿਬ ਨੇ ਉਹ ਵੀ ਕਹੀ ਸੀ। ਉਸ ਤੋਂ ਬਾਅਦ ਮੋਦੀ ਸਰਕਾਰ ਜਿਹਨੇ ਨਾਨਾ ਜੀ ਦੇਸ਼ਮੁਖ ਨੂੰ ਭਾਰਤ ਰਤਨ ਦੇ ਨਾਲ ਨਵਾਜਿਆ, ਉਹਨੇ ਆਪਣੇ ਇੱਕ ਲੇਖ ਮੂਵਮੈਂਟ ਆਫ ਸੋਲ ਸਰਚਿੰਗ ਦੇ ਵਿੱਚ ਦਰਬਾਰ ਸਾਹਿਬ ਤੇ ਕੀਤੀ ਫੌਜੀ ਕਾਰਵਾਈ ਦੇ ਲਈ ਇੰਦਰਾ ਗਾਂਧੀ ਦੀ ਸਿਫਤ ਕੀਤੀ ਆ, ਤੇ 1984 ਦੇ ਸਿੱਖ ਕਤਲੇਆਮ ਨੂੰ ਇਹ ਕਹਿ ਕੇ ਸਹੀ ਕਰਾਰ ਦਿੱਤਾ ਕਿ ਇਹ ਸਿੱਖ ਨੇਤਾਵਾਂ ਦੀ ਗਲਤੀਆਂ ਦਾ ਹੀ ਸਿੱਟਾ ਵਾ। ਅੱਜ ਕੱਲ੍ਹ ਭਾਜਪਾ ਨਾਲ ਰੁੱਸੇ ਤੇ ਵਾਜਪਾਈ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਅਰੁਣ ਸ਼ੌਰੀ ਵੀ ਆਪਣੇ ਲੇਖ ਲੈਸਨਸ ਫਰੋਮ ਦੀ ਪੰਜਾਬ ਦੇ ਵਿੱਚ ਕੁਝ ਅਜਿਹੇ ਪ੍ਰਗਟਾਵਾਂ ਦਾ ਵਿਚਾਰਾਂ ਦਾ ਪ੍ਰਗਟਾਵਾ ਕਰ ਚੁੱਕਿਆ ਵਾ। ਭਾਜਪਾ ਦੇ ਵਿੱਚ ਇਹੋ ਜਿਹੇ ਲੀਡਰਾਂ ਦੀ ਘਾਟ ਨਹੀਂ ਆ ਜਿਹੜੇ ਰਾਜੀਵ ਗਾਂਧੀ ਸਮੇਂ ਕਾਂਗਰਸੀ ਸਨ,
ਜਿਵੇਂ ਸੁਬਰਾਮਨੀਅਮ ਸਵਾਮੀ, MS ਆਹਲੂਵਾਲੀਆ ਤੇ ਬੂਟਾ ਸਿੰਘ ਇਹ ਮੰਤਰੀ ਰਹੇ ਤੇ ਇਹਨਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਜਿਹੜੀ ਆ ਭਾਜਪਾ ਨੂੰ ਹਮਾਇਤ ਦਿੱਤੀ ਸੀਗੀ। 2005 ਦੀ ਗੱਲ ਆ ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1984 ਦੇ ਦੁਖਾਂਤ ਲਈ ਮਾਫੀ ਮੰਗੀ ਸੀ। ਉਸੇ ਸੈਸ਼ਨ ਦੇ ਵਿੱਚ ਕਾਂਗਰਸ ਦੇ ਨੇਤਾ ਕਪਿਲ ਸਿੱਬਲ ਨੇ ਭਾਜਪਾ ਲੀਡਰਾਂ ਨੂੰ ਆਖਿਆ ਸੀਗਾ ਕਿ ਮੈਂ ਦੱਸਾਂ ਕਿ ਉਸ ਵੇਲੇ ਭਾਜਪਾ ਤੇ ਸੰਘ ਦੇ ਕਿਹੜੇ ਬੰਦੇ ਸੀਗੇ। ਇਸ ਤੋਂ ਬਾਅਦ ਕਿਸੇ ਨੂੰ ਗੱਲ ਨਹੀਂ ਸੀ ਆਈ ਭਾਜਪਾ ਤੇ ਸੰਘ ਦੇ ਬੰਦਿਆਂ ਨੂੰ। ਯੂਪੀ ਦੀ ਗੱਲ ਆ 1991 ਦੀ, ਜਦੋਂ ਪੀਲੀਭੀਤ ਦੇ ਵਿੱਚ ਭਾਜਪਾ ਦੀ ਕਲਿਆਣ ਸਿੰਘ ਦੀ ਸਰਕਾਰ ਸੀਗੀ ਤੇ 10 ਸਿੱਖਾਂ ਨੂੰ ਅੱਤਵਾਦੀ ਕਹਿ ਕੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ। ਸੋ ਇਹ ਆ ਜਿਹੜਾ ਤੁਸੀਂ ਕਹਿੰਦੇ ਹੋ ਕਿ ਨਾ ਅਸੀਂ ਭਾਜਪਾ ਦੀ ਘੱਟ ਗਿਣਤੀਆਂ 'ਚ ਆਉਂਦੇ ਦ੍ਰੋਪਦੀ ਮੁਰਮੂ ਜਿਹੜੇ ਆ ਹੋਰ ਆ, ਜ਼ਰਾ ਘੱਟ ਗਿਣਤੀਆਂ ਦਾ ਹਾਲ ਕੱਢ ਕੇ ਪੜ੍ਹੋ ਪਿਛਲੇ 8 ਸਾਲਾਂ ਦੇ ਵਿੱਚ ਹੋ ਕੀ ਗਿਆ 14 ਤੋਂ ਲੈ ਕੇ 22 ਤੱਕ। ਤੁਹਾਡੀ ਪਹੁੰਚ ਉਹਦੇ ਬਾਰੇ ਕੱਚੀ ਹੈ, ਤੁਹਾਨੂੰ ਤਾਂ ਇਹ ਚੀਜ਼ਾਂ ਯਾਦ ਕਰਾ ਰਹੇ ਹਾਂ। ਉਸ ਤੋਂ ਬਾਅਦ ਇੱਕ ਵਾਰ ਮਨਮੋਹਨ ਸਿੰਘ ਨੂੰ ਜਿਹੜਾ ਵਾ ਅਮਿਤ ਸ਼ਾਹ ਉਹ ਸ਼ਿਖੰਡੀ ਕਹਿੰਦਾ ਵਾ, ਇੱਕ ਵਾਰੀ ਕਹਿੰਦਾ 12 ਵਜਣ 'ਤੇ ਵਿਆਹ ਕਰਦਾ ਵਾ। ਉਸ ਤੋਂ ਬਾਅਦ ਸਿੱਖ ਬੁੱਧੀਜੀਵੀ ਇਹ ਮੰਨਦੇ ਆ ਵੀ ਜਿਹੜੇ RSS ਆ ਉਹ ਹਿੰਦੂ ਧਰਮ ਨੂੰ ਜਜ਼ਬ ਕਰਨਾ ਚਾਹੁੰਦੀ ਆ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਵਿੱਚ, ਅਤੇ ਇਹਦੀਆਂ ਮਿਸਾਲਾਂ ਵੀ ਮਿਲਦੀਆਂ ਸਮੇਂ ਸਮੇਂ 'ਤੇ। ਵੇਖੋ ਕਿੰਨੀਆਂ ਹੀ ਮਿਸਾਲਾਂ ਵਾ ਜਿਹਦੇ ਵਿੱਚ ਇਸ ਜਿਹੜਾ ਵਾ ਸ਼ਰੇਆਮ ਪਤਾ ਲੱਗਦਾ ਕਿ ਵਾਕਈ ਜਿਹੜੀ ਭਾਜਪਾ ਜਾਂ RSS ਆ ਉਹ ਸਿੱਖਾਂ ਨੂੰ ਕਿਸ ਤਰੀਕੇ ਨਾਲ ਲੈਂਦੀ ਆ। ਜਿਹੜੇ ਸਿੱਖ ਬੁੱਧੀਜੀਵੀ ਨੇ ਜਾਂ ਹੋਰ ਲੋਕ ਨੇ ਉਹ ਲਗਾਤਾਰ ਇਸ ਮਸਲੇ 'ਤੇ ਬੋਲਦੇ ਰਹਿੰਦੇ ਆ ਕਿ ਭਾਜਪਾ ਜਾਂ RSS ਸਿੱਖਾਂ ਨੂੰ ਕਿਸ ਤਰੀਕੇ ਨਾਲ ਲੈਂਦੀ ਆ। ਪਰ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਨਾ ਤਾਂ ਘੱਟ ਗਿਣਤੀਆਂ ਦੇ ਹਾਲ ਬਾਰੇ ਪਤਾ ਵਾ, ਜਿਨ੍ਹਾਂ ਨੂੰ ਨਾ ਇਹ ਪਤਾ ਹੈ ਕਿ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ ਉੱਥੇ ਕੀ ਸੀ, ਨਾ ਇਹ ਪਤਾ ਹਰਬੰਸ ਲਾਲ ਖੰਨਾ ਕੌਣ ਸੀ, ਨਾ ਇਹ ਪਤਾ ਵਾ ਕਿ ਤੰਬਾਕੂ ਬੀੜੀ ਦੀਆਂ ਮੰਗ ਕਰਦੀਆਂ ਦੁਕਾਨਾਂ ਖੋਲ੍ਹਣ ਦੀ ਮੰਗ ਕੌਣ ਕਰ ਰਿਹਾ ਸੀ, ਨਾ ਇਹ ਪਤਾ ਕਿ ਪੰਜਾਬੀ ਹਿੰਦੂਆਂ ਨੂੰ ਜ਼ਬਰਦਸਤੀ ਹਿੰਦੂ ਭਾਸ਼ਾ ਲਿਖਾਉਣ ਲਈ ਕੌਣ ਕਹਿ ਰਿਹਾ ਸੀ, ਨਾ ਇਹ ਪਤਾ ਕਿ 700 ਕਿਸਾਨ ਮਰ ਗਿਆ ਵਾ, ਨਾ ਇਹ ਪਤਾ ਵਾ ਕਿ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਭਾਜਪਾ ਦਾ ਸਟਾਂਸ ਕੀ ਰਿਹਾ ਵਾ, ਨਾ ਹਰਬੰਸ ਲਾਲ ਖੰਨੇ ਬਾਰੇ ਪਤਾ ਵਾ। ਸਿਰਫ ਇੰਨਾ ਕੁ ਪਤਾ ਵਾ ਕਿ ਜੇਕਰ ਅਸੀਂ ਗਲਤ ਭੁਗਤੇ ਤੇ ED ਆ ਉੱਥੇ ਬੈਠੀ ਦਿੱਲੀ, ਤੇ ਜਾਂ ਦੂਜੀ ਗੱਲ ਇਹ ਪਤਾ ਵਾ ਕਿ ਜਿਹੜੀ ਇਸ ਵੇਲੇ ਮੋਦੀ ਸਰਕਾਰ ਆ ਉਹ ਚੋਣਾਂ ਕਰਾ ਸਕਦੀ ਸ਼੍ਰੋਮਣੀ ਕਮੇਟੀ ਦੇ, ਤੇ ਜੇ ਅਸੀਂ ਸ਼੍ਰੋਮਣੀ ਕਮੇਟੀ 'ਚੋਂ ਵੀ ਗਏ ਤਾਂ ਫਿਰ ਤੁਹਾਨੂੰ ਪਤਾ ਹੀ ਆ। ਅਸਲ ਦੇ ਵਿੱਚ ਇਹ ਮਜਬੂਰੀਆਂ ਨੇ, ਇਹ ਸਟਾਂਸ ਨਹੀਂ ਹੈ, ਇਹ ਸਿਧਾਂਤ ਨਹੀਂ ਹੈ, ਇਹ ਮਜਬੂਰੀਆਂ ਦਾ ਨਾਮ ਆ। ਇਸ ਤੋਂ ਪਹਿਲਾਂ ਵੀ ਤੁਸੀਂ ਦੱਸੋ ਕਦੋਂ ਸ਼੍ਰੋਮਣੀ ਅਕਾਲੀ ਦਲ ਜਿਹਦਾ ਬੜਾ ਸ਼ਾਨਾ ਮੱਤਾ ਇਤਿਹਾਸ ਹੈ। ਮੈਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਆਲੋਚਨਾ ਨਹੀਂ ਕਰ ਰਹੇ ਸੀ, ਅਸੀਂ ਬਾਦਲ ਪਰਿਵਾਰ ਦੀ ਆਲੋਚਨਾ ਕਰ ਰਹੇ ਹਾਂ, ਉਹਨਾਂ ਦੇ ਗਲਤ ਕਦਮਾਂ ਕਰਕੇ, ਉਹਨਾਂ ਦੇ ਗਲਤ ਸਟੈਪਸ ਕਰਕੇ, ਉਹਨਾਂ ਦੇ ਗਲਤ ਚੁੱਕੇ ਕਦਮਾਂ ਕਰਕੇ ਜਾਂ ਕਹਿ ਲਓ ਫੈਸਲਿਆਂ ਕਰਕੇ। ਅਕਾਲੀ ਦਲ ਨੇ ਕਦੋਂ ਇਹ ਗੱਲ ਕਹੀ ਹੈ ਕਿ ਬਈ ਜਿਹੜੀ ਧਾਰਾ 370 ਤੋੜੀ ਆ ਉਹ ਗਲਤ ਆ? ਕਦੋਂ ਇਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ? ਕਦੋਂ ਇਹਨਾਂ ਨੇ GST ਦਾ ਨੋਟਬੰਦੀ ਦਾ ਵਿਰੋਧ ਕੀਤਾ ਵਾ ਜਿਹਦੇ 'ਚ ਇੰਨੇ ਲੋਕ ਮਰੇ, ਇੰਨਾ ਘਾਟਾ ਪਿਆ? ਮੋਦੀ ਸਰਕਾਰ ਦਾ ਇੱਕ ਵੀ ਕਦਮ ਦੱਸ ਦਿਓ ਜਿਹਦੇ ਵਿੱਚ ਇਹਨਾਂ ਨੇ ਹਿੱਕ ਠੋਕ ਵਜਾ ਕੇ ਵਿਰੋਧ ਕੀਤਾ ਹੋਵੇ, ਸ਼੍ਰੋਮਣੀ ਅਕਾਲੀ ਦਲ ਨੇ ਜਾਂ ਬਾਦਲ ਪਰਿਵਾਰ ਨੇ। ਅਸਲ ਦੇ ਵਿੱਚ ਦਮ ਹੀ ਨਹੀਂ ਹੈ, ਅਕਾਲੀ ਦਲ ਦੇ ਵਿੱਚ ਵੀ ਦਮ ਨਹੀਂ ਹੈ ਕਿਸੇ ਲੀਡਰ ਦੇ ਵਿੱਚ, ਤੇ ਨਾ ਬਾਦਲ ਪਰਿਵਾਰ ਦੇ ਵਿੱਚ ਦਮ ਆ, ਨਾ ਕੈਪਟਨ ਦੇ ਵਿੱਚ ਦਮ ਹੈ ਕਿ ਉਹ ਮੋਦੀ ਸਰਕਾਰ ਦੇ ਕਿਸੇ ਕਦਮ ਦੀ ਆਲੋਚਨਾ ਕਰ ਸਕੇ। ਉਹ ਸ਼ਰੇਆਮ ਕਹਿੰਦੇ ਰਹੇ ਕਿ ਤੁਹਾਡੇ ਨੇੜੇ ਪਾਕਿਸਤਾਨ ਆ, ਤੁਹਾਡੇ ਕਿਸਾਨਾਂ ਨੂੰ ਉਹਨਾਂ ਨੇ ਖਾਲਿਸਤਾਨੀ ਕਿਹਾ ਵਾ, ਤੁਹਾਡੇ ਕਿਸਾਨਾਂ ਦੇ ਰਸਤੇ ਦੇ ਵਿੱਚ ਉਹਨਾਂ ਨੇ ਕਿੱਲ ਗੱਡੇ ਆ, ਤੇ ਅੱਜ ਤੁਸੀਂ ਉਹਨਾਂ ਨਾਲ ਹੀ ਫਿਰ ਸਮਰਥਨ ਦੇਣ ਚੱਲੇ ਹੋ। ਸੋ ਸਿਆਸਤ ਦੇ ਵਿੱਚ ਸਟਾਂਸ ਸਿਧਾਂਤ ਵੀ ਕਿਤੇ ਨਾ ਕਿਤੇ ਜਿਹੜਾ ਵਾ ਮਾਇਨੇ ਰੱਖਦਾ ਵਾ, ਜਿਹੜਾ ਅੱਜ ਅਕਾਲੀ ਦਲ ਗਵਾ ਚੁੱਕਿਆ ਵਾ। ਤੇ ਜਿਹੜਾ ਅੱਜ ਅਕਾਲੀ ਦਲ 93 ਸੀਟਾਂ ਤੋਂ ਬਹੁਤ ਵੱਡੇ ਮੈਂਡੇਟ ਤੋਂ ਅੱਜ 3 ਸੀਟਾਂ 'ਤੇ ਆਇਆ ਵਾ, ਉਹਦੇ ਵਿੱਚ ਅਕਾਲੀ ਦਲ ਦੇ ਫੈਸਲੇ ਬਹੁਤ ਹੱਦ ਤੱਕ ਜ਼ਿੰਮੇਵਾਰ ਨੇ। ਇਹ ਗੁੱਸਾ ਕਰਨ ਵਾਲੀਆਂ ਗੱਲਾਂ ਨਹੀਂ, ਇਹ ਯਾਦ ਕਰਾਉਣ ਵਾਸਤੇ ਆ। ਕਈ ਵਾਰੀ ਬਾਦਲ ਸਾਹਿਬ ਆਲੋਚਨਾ ਸੁਣਨ ਦਾ ਮਾਦਾ ਵੀ ਆਪਣੇ ਆਪ ਦੇ ਵਿੱਚ ਥੋੜ੍ਹਾ ਜਿਹਾ ਡਿਵੈਲਪ ਕਰੋ, ਕਿਉਂਕਿ ਬਹੁਤ ਟਾਈਮ ਹੋ ਗਿਆ, ਕਦੇ ਚੈਨਲ ਬੰਦ ਕਰਾਤੇ, ਕਦੇ ਕੁਛ ਬੰਦ ਕਰਾਤਾ। ਉਹ ਦੌਰ ਸੀ ਜਦੋਂ ਸਾਰਾ ਕੁਛ ਸੀ, ਜਦੋਂ ਤਕੜੇ ਦਾ 37 ਵੀ 100 ਸੀ, ਉਹ ਤਾਂ ਬੱਸਾਂ ਵੀ 200 300 ਦਿਹਾੜੀ ਦੀਆਂ ਘੁੰਮਦੀਆਂ ਸੀ। ਪਰ ਨਹੀਂ, ਆਲੋਚਨਾ ਚੱਲਣ ਦਾ ਮਾਦਾ ਆਪਦੇ ਆਪ ਦੇ ਵਿੱਚ ਲਿਆਓ। ਅੱਜ ਅਕਾਲੀ ਦਲ ਦੀ ਸਮੀਖਿਆ ਕਰੋ ਕਿ ਅਕਾਲੀ ਦਲ ਖੜਾ ਕਿੱਥੇ ਹੈ। ਅਕਾਲੀ ਦਲ ਡਰੂ ਅਕਾਲੀ ਦਲ ਹੈ ਕਿ ਅਕਾਲੀ ਦਲ ਹਿੱਕ ਠੋਕ ਕੇ ਖੜਨ ਵਾਲਾ ਅਕਾਲੀ ਦਲ ਹੈ? ਇਹ ਫੈਸਲਾ ਜ਼ਰੂਰ ਕਰੋ ਕਿ ED ਤੋਂ ਡਰਨ ਵਾਲਾ ਅਕਾਲੀ ਦਲ ਆ ਕਿ ਸ਼ਹੀਨ ਬਾਗ ਦੇ ਸਮਰਥਨ 'ਚ ਖੜਨ ਵਾਲਾ ਅਕਾਲੀ ਦਲ ਹੈ, ਜਾਂ ਧਾਰਾ 370 ਤੋੜਨ ਦਾ ਵਿਰੋਧ ਕਰਨ ਵਾਲਾ ਅਕਾਲੀ ਦਲ ਹੈ। ਸੋ ਗੱਠਜੋੜ ਤੋੜਨਾ ਤੁਹਾਡੀ ਮਜਬੂਰੀ ਸੀ, ਉਦੋਂ ਹੋਰ ਕੋਈ ਪਹਿਲੂ ਨਹੀਂ ਸੀ, ਜਾਂ ਗੱਠਜੋੜ ਰੱਖ ਕੇ ਵੇਖ ਲੈਂਦੇ ਤੁਸੀਂ, ਉਦੋਂ ਕੀ ਹਾਲ ਹੋਣਾ ਸੀ। ਸੋ ਇਹ ਆ ਕਿ ਅੱਜ ਤੁਸੀਂ ਦ੍ਰੋਪਦੀ ਮੁਰਮੂ ਨੂੰ ਨਹੀਂ ਸਮਰਥਨ ਦਿੱਤਾ, ED ਦੇ ਡਰ ਨੂੰ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਡਰ ਨੂੰ ਸਮਰਥਨ ਦਿੱਤਾ। ਲੋਕ ਇਹ ਕਹਿ ਰਹੇ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਅਗਲੀ ਹੋਰ ਰਿਪੋਰਟ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।